ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ ਔਰ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਨੇ ਕਾਮਰੇਡ ਜੀ। ਬਿਲਕੁਲ ਕਲਾਸਿਕ ਟਾਈਮ ਔਰ ਕਲਾਸਿਕ ਟਾਈਮ ਦੇ ਵਿੱਚ ਇਹ ਕੁਛ ਜਦੋਂ ਇਸ ਤਰ੍ਹਾਂ ਦੇ ਮੈਡਮ ਦੇ ਗਾਣੇ ਚੱਲਦੇ ਨੇ, ਰੰਗ ਚੱਲਦੇ ਨੇ, ਅਤੇ ਫਿਰ ਉਹਨਾਂ ਦਾ ਮਜ਼ਾ ਹੋਰ ਹੋ ਜਾਂਦਾ ਹੈ। ਅੱਛਾ, ਤੁਸੀਂ ਕਹੋਗੇ ਕਿ ਅੱਜ ਇਹ ਬੰਦਾ ਇੱਕ ਐਸੀਆਂ ਗੱਲਾਂ ਕਰ ਰਿਹਾ ਹੈ ਕਿ ਜਿਹੜੀਆਂ ਅਸੀਂ ਮੌਜਜ਼ਾਤੀ ਕਹਿੰਦੇ ਹਾਂ, ਜਾਂ ਜਿਨ੍ਹਾਂ ਦਾ ਰੀਅਲ ਲਾਈਫ ਦੇ ਵਿੱਚ ਹੋਣਾ ਕਿਤੇ ਟਾਵਾਂ ਵਿਰਲਾ ਹੁੰਦਾ ਹੈ। ਹਾਂ, ਇਸੇ ਤਰ੍ਹਾਂ ਹੀ ਹੁੰਦਾ ਹੈ। ਮੌਜਜ਼ਾਤ ਟਾਵੇਂ ਵਿਰਲੇ ਹੀ ਹੁੰਦੇ ਨੇ। ਮੌਜਜ਼ਾਤ ਸਾਰੀ ਤਾਂ ਨਹੀਂ ਨਾ ਹੋ ਜਾਂਦੇ, ਜਾਂ ਬਹੁਤ ਜ਼ਿਆਦਾ ਤਾਂ ਨਹੀਂ ਹੁੰਦੇ। ਮੌਜਜ਼ਾਤ ਕੀ ਹੁੰਦਾ ਹੈ? ਮੇਰੀ ਕੱਲ ਕੀ ਹੁੰਦਾ ਹੈ? ਲਵ ਮੈਡੀਸਨ ਕੀ ਹੈ? ਠੀਕ ਹੈ, ਲਵ ਮੈਡੀਸਨ ਕੀ ਹੈ? ਮੌਜਜ਼ਾ ਹੀ ਹੁੰਦਾ ਹੈ। ਲਵ ਬਜ਼ਾਤੇ ਖੁਦ ਇੱਕ ਮੌਜਜ਼ਾ ਹੈ, ਜਿਹਦੇ ਅੰਦਰ ਲਵ ਨਾਂ ਦੇ ਬੂਟੇ ਦੀ ਫੁਟਕਲ ਹੁੰਦੀ ਹੈ, ਮੁਹੱਬਤ ਪਿਆਰ ਦੀ ਫੁਟਕਲ ਹੁੰਦੀ ਹੈ। ਉਹ ਤਾਂ ਬੜਾ ਕਰਮਾਂ ਭਾਗਾਂ ਵਾਲਾ ਹੁੰਦਾ ਹੈ ਨਾ। ਸੋ ਇਹ ਵਾਕਈ ਹੀ ਇਹਦਾ ਤਅਲਕ ਹੈ, ਔਰ ਇਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਦੋਂ ਅਸੀਂ ਧਿਆਨ ਦਿੰਦੇ ਹਾਂ ਅਤੇ ਫਿਰ ਸਾਡੇ 'ਤੇ ਉਹ ਖੁੱਲ੍ਹਦੀਆਂ ਨੇ, ਸਾਡੇ 'ਤੇ ਵਾਜ਼ੇ ਹੁੰਦੀਆਂ ਨੇ ਉਹ ਚੀਜ਼ਾਂ। ਔਰ ਸਾਡੇ ਨਾਲ ਜਨਾਬ ਫਾਜ਼ਿਲ ਸ਼ਹਿਜ਼ਾਦ ਕੋਕਰ ਸਾਹਿਬ ਆ ਗਏ ਨੇ, ਬਿਸਮਿल्लाह ਜੀ ਆਇਆਂ ਨੂੰ। ਔਰ ਮੁਹੰਮਦ ਕਜ਼ਾਫੀ ਸਾਹਿਬ, ਬਿਸਮਿल्लाह ਜੀ, ਵਾਲੇਕੁਮ अस्सलाम, ਜਿਉਂਦੇ ਵਾਸਤੇ ਰਹੋ। ਵਾਲੇਕੁਮ अस्सलाम, ਤੁਹਾਡੀ ਹਾਜ਼ਰੀ ਕਬੂਲ, ਔਰ ਤੁਸੀਂ ਸਾਡੇ ਨਾਲ ਰਹਿਣਾ ਕਜ਼ਾਫੀ ਸਾਹਿਬ। ਅੱਛਾ, ਹੁਣ ਤੁਸੀਂ ਯਕੀਨ ਕਰੋਗੇ ਨਾ ਕਰੋ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਕਸਰ ਅਸੀਂ ਗੱਲਬਾਤ ਦੇ ਵਿੱਚ ਕਈਆਂ ਦਾ ਤਕੀਆ ਕਲਾਮ ਹੁੰਦਾ ਨਾ, ਯਕੀਨ ਕਰੋ, ਮੈਂ ਇਹ ਗੱਲ ਕਹਿ ਰਿਹਾ। ਅੱਛਾ, ਅਗਲਾ ਕਰੇ ਨਾ ਕਰੇ, ਤੁਸੀਂ ਆਪਣੇ ਯਕੀਨ ਨਾਲ ਗੱਲ ਕਰੋ। ਤੁਹਾਡਾ ਯਕੀਨ ਪੱਕਾ ਹੋਣਾ ਚਾਹੀਦਾ ਉਸ ਗੱਲ ਦੇ ਉੱਤੇ। ਇਸ ਗੱਲ 'ਤੇ ਨਹੀਂ ਹੋਣਾ ਚਾਹੀਦਾ ਕਿ ਅਗਲਾ ਯਕੀਨ ਕਰਦਾ ਜਾਂ ਨਹੀਂ ਕਰਦਾ। ਤੁਸੀਂ ਇੱਥੇ ਬਹਿ ਕੇ ਦਿਲੋਂ ਕਿਸੇ ਨੂੰ ਯਾਦ ਕਰਦੇ ਹੋ ਨਾ, ਅਤੇ ਉਹਦੇ ਤੀਕਰ ਤੁਹਾਡਾ ਸੁਨੇਹਾ ਜ਼ਰੂਰ ਪਹੁੰਚਦਾ ਹੈ। ਜਦੋਂ ਤੁਸੀਂ ਕਿਸੇ ਵਾਸਤੇ ਦੁਆ ਕਰਦੇ ਹੋ, ਉਹਨੂੰ ਜ਼ਿਹਨ 'ਚ ਰੱਖ ਕੇ, ਅਤੇ ਉਹਦੇ ਤੀਕਰ ਉਹਦੀ ਸ਼ਿਫਾ ਜ਼ਰੂਰ ਪਹੁੰਚਦੀ ਹੈ, ਉਹਦੇ ਵਾਸਤੇ ਉਹ ਤੰਦਰੁਸਤੀ ਜ਼ਰੂਰ ਪਹੁੰਚਦੀ, ਉਹਦੇ ਵਾਸਤੇ ਇੱਕ ਅੱਛਾ ਅਹਿਸਾਸ, ਔਰ ਉਹਦੇ ਮਨ ਨੂੰ ਸਕੂਨ, ਉਹਦੀ ਰੂਹ ਨੂੰ ਸਕੂਨ ਜ਼ਰੂਰ ਪਹੁੰਚਦਾ ਹੈ। ਅਸੀਂ ਇਹ ਇੱਥੇ ਬਹੁਤ ਸਾਰੇ ਨਾ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਹੁੰਦੀਆਂ ਜਿਹੜੇ ਅਮਲ ਔਰ ਫਲਾਂ ਜਿਹੜੇ ਜਿਨ੍ਹਾਂ ਨੇ ਇੱਕ ਕਾਰੋਬਾਰ ਬਣਾਇਆ ਹੈ ਮਾੜੇ ਲੋਕਾਂ ਨੂੰ ਲੁੱਟਣ ਦਾ, ਸਿੱਧੇ ਸਾਦੇ ਲੋਕਾਂ ਨੂੰ। ਔਰ ਜਿਹੜੇ ਇਹੋ ਜਿਹੇ ਸਿੱਧੇ ਸਾਦੇ ਲੋਕ ਜਦੋਂ ਤੱਕ ਜਿਉਂਦੇ ਨੇ ਉਦੋਂ ਤੱਕ ਫਰਾਡੀਏ ਭੁੱਖੇ ਨਹੀਂ ਮਰ ਸਕਦੇ। ਠੀਕ ਹੈ, ਇਹਨੂੰ ਲਾਲਚ ਹੀ ਕਹਿੰਦੇ ਨੇ ਨਾ, ਕਿ ਆਪ ਕੁਛ ਕਰਨਾ ਨਹੀਂ, ਕੀਤਾ ਕਿਰਾਇਆ ਮਿਲ ਜਾਵੇ, ਹੈ ਤਵੀਤਾਂ ਦੇ ਜ਼ਰੀਏ ਸਭ ਕੁਛ ਹੋ ਜਾਵੇ। ਇਸ ਤਰ੍ਹਾਂ ਨਹੀਂ ਹੁੰਦਾ, ਤੁਸੀਂ ਆਪ ਵੀ ਕਰ ਸਕਦੇ ਹੋ। ਤੁਹਾਡੇ ਅੰਦਰ ਇੰਨੀ ਤਾਕਤ। ਅੱਜ ਦੱਸਣ ਦਾ ਮਕਸਦ ਇਹ ਵੇ ਕਿ ਕੁਦਰਤ ਨੇ ਤੁਹਾਨੂੰ ਇੰਨੀ ਐਨਰਜੀ ਦਿੱਤੀ ਹੈ, ਇੰਨੀ ਤਾਕਤ ਦਿੱਤੀ ਹੈ, ਤੁਹਾਡਾ ਵਹਿਮ ਗੁਮਾਨ ਨਹੀਂ ਹੋ ਸਕਦੇ, ਤੁਹਾਡੀ ਸੋਚ ਨਹੀਂ ਹੋ ਸਕਦੀ। ਸਿਰਫ ਤੁਹਾਡੇ ਅੰਦਰ ਪੁਖਤਗੀ ਹੋਣੀ ਚਾਹੀਦੀ ਹੈ, ਸੋਚ ਦੀ, ਧਿਆਨ ਦੀ। ਜਿਹਨੂੰ ਤੁਸੀਂ ਆਵਾਜ਼ ਮਾਰੋ, ਜਿਹਨੂੰ ਤੁਸੀਂ ਬੁਲਾਉਣਾ ਚਾਹੋ, ਉਹ ਨਾ ਆਵੇ, ਇਹ ਨਾਮੁਮਕਿਨ ਹੈ, ਇਹ ਹੋ ਹੀ ਨਹੀਂ ਸਕਦਾ। ਤੁਹਾਡੇ ਬੇਸਿਕਲੀ ਤਾਂ ਸਾਡੇ ਅੰਦਰ ਉਦੋਂ ਜਦੋਂ ਤੱਕ ਪਿਓਰਿਟੀ ਨਹੀਂ ਹੁੰਦੀ, ਖਾਲਿਸਪਣਾ ਨਹੀਂ ਹੁੰਦਾ, ਅਤੇ ਅਸੀਂ ਉਹਨੂੰ ਕਹੀਏ ਕਿ ਉਹਦੇ ਵਿੱਚ ਹੁਣ ਤਾਕਤ ਵੀ ਆਵੇ ਔਰ ਉਹ ਸਾਡਾ ਕੰਮ ਹੀ ਹੋ ਜਾਵੇ। ਨਹੀਂ, ਇਸ ਤਰ੍ਹਾਂ ਨਹੀਂ ਹੁੰਦਾ। ਚੀਜ਼ਾਂ ਨੂੰ ਵੇਖਣਾ ਪੈਂਦਾ ਹੈ, ਧਿਆਨ ਕਰਨਾ ਪੈਂਦਾ ਉਹਨਾਂ ਵੱਲ। ਜਿਵੇਂ ਰੱਬ ਲੋਕ ਕਹਿੰਦੇ ਆ ਨਾ ਕਿ ਧਿਆਨ 'ਚ ਗਿਆਨ ਹੈ। ਜਦੋਂ ਅਸੀਂ ਧਿਆਨ ਕਰ ਰਹੇ ਤਾਂ ਫਿਰ ਹੀ ਸਾਨੂੰ ਗਿਆਨ ਵੀ ਮਿਲਦਾ, ਸਾਨੂੰ ਇਲਮ ਮਿਲਦਾ। ਇਸੇ ਤਰ੍ਹਾਂ ਦੁਨੀਆ ਦੇ ਵਿੱਚ ਕਹਿੰਦੇ ਨੇ ਕਿ ਲਾਈਫ ਗੁਜ਼ਾਰਨ ਦੇ 7 ਕਾਨੂੰਨ ਨੇ। ਉਹ 7 ਨੂੰ ਜਦੋਂ ਤੁਸੀਂ ਪੂਰੀ ਤਰ੍ਹਾਂ ਸਮਝ ਲੈਂਦੇ ਹੋ, ਤਾਂ ਤੁਹਾਡੀ ਜ਼ਿੰਦਗੀ, ਤੁਹਾਡੀ ਜਿਹੜੀ ਲਾਈਫ ਹੈ, ਉਹਦੇ ਵਿੱਚ ਬਹੁਤ ਸਾਰੀਆਂ ਆਸਾਨੀਆਂ ਵੀ ਆਉਂਦੀਆਂ ਨੇ, ਉਹਦੇ ਵਿੱਚ ਅਚੀਵਮੈਂਟਸ ਵੀ ਹੁੰਦੀਆਂ, ਤੁਹਾਡੀਆਂ ਕਾਮਯਾਬੀਆਂ ਵੀ ਹੁੰਦੀਆਂ ਨੇ, ਤੁਹਾਡੇ ਬਹੁਤ ਸਾਰੇ ਮਸਲੇ ਮਸਾਇਲ ਵੀ ਹੱਲ ਹੁੰਦੇ ਨੇ। ਠੀਕ ਹੈ। ਅੱਛਾ, ਮਸਲੇ ਮਸਾਇਲ ਹੱਲ ਕਦੋਂ ਹੋਣਗੇ? ਜਦੋਂ ਅਸੀਂ ਪੋਜ਼ੀਟਿਵ ਐਨਰਜੀ ਨੂੰ ਆਪਣੇ ਅੰਦਰ ਜਗ੍ਹਾ ਦਿਆਂਗੇ। ਕਿਉਂਕਿ ਇਹ ਤਾਂ ਮੰਨੀ ਗੱਲ ਹੈ ਨਾ ਕਿ ਨੈਗੇਟਿਵ ਪੋਜ਼ੀਟਿਵ ਦੋਵੇਂ ਨਾਲ ਚੱਲਦੇ ਨੇ ਇੱਕ ਵੇਲੇ ਦੇ ਵਿੱਚ ਹੀ। ਇਹ ਹੋ ਹੀ ਨਹੀਂ ਸਕਦਾ ਕਿ ਇੱਕ ਚੀਜ਼ ਘਟ ਜਾਵੇ ਅਤੇ ਦੂਸਰੀ ਫਿਰ ਨਹੀਂ ਰਹਿੰਦੀ, ਦੂਸਰੀ ਆਟੋਮੈਟਿਕਲੀ ਖ਼ਤਮ ਹੋ ਜਾਂਦੀ। ਜਿੰਨਾ ਚਿਰ ਉਹਦੇ ਮੁਕਾਬਲੇ 'ਤੇ ਕੋਈ ਚੀਜ਼ ਨਾ ਹੋਵੇ, ਉਹਨਾਂ ਚਿਰ ਐਨਰਜੀ ਕ੍ਰੀਏਟ ਹੁੰਦੀ ਨਹੀਂ ਹੈ। ਇਹਨੂੰ ਮੰਨਣਾ ਪਏਗਾ।
ਔਰ ਇਹਨੂੰ ਜਦੋਂ ਅਸੀਂ ਮੰਨਾਂਗੇ ਤੇ ਜਿਹੜੀ ਸੁਪਰ ਨੈਚੁਰਲ ਔਰ ਪਿਓਰ ਪੋਜ਼ਿਟਿਵ એનર્ਜੀ ਹੈ ਉਦੋਂ ਹੀ ਉਹਦੀ ਕ੍ਰੀਏਸ਼ਨ ਹੋਏਗੀ। ਜਿਵੇਂ ਅਸੀਂ ਕਹਿੰਦੇ ਕਿ ਚੰਗੇ ਜਿਹਨੂੰ ਮਨ ਕਰਦਾ ਮਿਲਣ ਵਾਸਤੇ, ਜਿਹਨੂੰ ਵੇਖਿਆ, ਜਿਹਨੂੰ ਸੁਣਿਆ, ਜਿਹਨੂੰ ਸੋਚਿਆ, ਤੁਹਾਡਾ ਮਨ ਖਿੜ ਪੈਂਦਾ ਹੈ, ਫੁੱਲ ਵਾਂਗੂ ਮਹਿਕ ਜਾਂਦਾ ਹੈ। ਅਤੇ ਫਿਰ ਉਹ ਮਹਿਕ ਕਿਹਦੀ ਹੁੰਦੀ ਹੈ? ਉਹ ਪੋਜ਼ਿਟਿਵ એનર્ਜੀ ਦੀ ਹੁੰਦੀ ਹੈ, ਜਿਹੜੀ ਤੁਹਾਡੇ ਅੰਦਰ ਉਹਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ। ਔਰ ਜੋ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ ਜਾਂ ਕਿ ਬੁਰਾ ਹੈ, ਬੁਰੇ ਦੀ ਸੰਗਤ ਵਿੱਚ ਬਹਿ ਕੇ ਉਹ ਤੁਹਾਡੀ ਪੋਜ਼ਿਟਿਵ એનર્ਜੀ ਜਿਹੜੀ ਹੈ ਉਹਦੀ ਪ੍ਰੋਡਕਸ਼ਨ ਰੁਕ ਜਾਂਦੀ ਹੈ ਔਰ ਨੈਗੇਟਿਵ એનર્ਜੀ ਬਣਨਾ ਸ਼ੁਰੂ ਹੋ ਜਾਂਦੀ ਹੈ। ਅਸੀਂ ਵੇਖੀਏ ਨਾ, ਕਿਸੇ ਬਾਰੇ ਬੁਰਾ ਸੋਚੀਏ ਜਾਂ ਕੋਈ ਸਾਨੂੰ ਭੈੜਾ ਲੱਗਦਾ ਤੇ ਮਨ ਦੇ ਵਿੱਚ ਹੀ ਇੱਕ ਸਖਤੀ ਜੀ ਆ ਜਾਂਦੀ ਹੈ, ਸਾਡੇ ਜ਼ਿਹਨ ਵਿੱਚ ਇੱਕ ਕਿਸੇ ਵਾਸਤੇ ਕੋਈ ਚੰਗੇ ਖਿਆਲ ਨਹੀਂ ਆਉਂਦੇ। ਇਹਦਾ ਮਤਲਬ ਹੈ ਕਿ ਸਾਡੇ ਅੰਦਰ ਉਹ ਜਿਹੜੀ ਨੈਗੇਟਿਵ એનર્ਜੀ ਹੈ ਉਹ ਬਣਨਾ ਸ਼ੁਰੂ ਹੋ ਗਈ। ਅਸੀਂ ਆਪਣੀ ਸੋਚ ਦੇ ਵਿੱਚ, ਉਹ ਬੰਦਾ ਆਪਣੀ ਜਗ੍ਹਾ 'ਤੇ ਬੈਠਾ ਹੈ, ਉਹ ਸਾਨੂੰ ਚੰਗਾ ਨਹੀਂ ਲੱਗ ਰਿਹਾ, ਅਤੇ ਤੁਸੀਂ ਇਗਨੋਰ ਕਰੋ ਉਹਨੂੰ। ਤੁਸੀਂ ਉਹਦੇ ਬਾਰੇ ਸੋਚ ਕੇ ਤੇ ਆਪਣੇ ਅੰਦਰ ਨੈਗੇਟਿਵ એનર્ਜੀ ਨੂੰ ਜਗ੍ਹਾ ਦਿੰਦੇ ਹੋ, ਨੈਗੇਟਿਵ ਜਿਹੜਾ ਐਲੀਮੈਂਟ ਹੈ ਉਹਨੂੰ ਓਪਨ ਕਰ ਲੈਂਦੇ ਹੋ। ਸੋ ਇਹ ਚੀਜ਼ਾਂ ਤੁਸੀਂ ਮੇਰੇ ਨਾਲੋਂ ਜ਼ਿਆਦਾ ਬਿਹਤਰ ਸਮਝਦੇ ਹੋ, ਲੇਕਿਨ ਗੱਲ ਮੈਂ ਇਸ ਕਰਕੇ ਦੱਸਣਾ ਵਾਂ ਕਿ ਦੱਸਣ ਦੇ ਨਾਲ ਚੀਜ਼ਾਂ ਵੱਲ ਧਿਆਨ ਜਾਂਦਾ। ਮੇਰਾ ਤਾਂ ਸਿਰਫ ਇੰਨਾ ਹੀ ਹੁੰਦਾ ਨਾ ਕਿ ਮੈਂ ਉਹਦੇ ਵੱਲ ਜ਼ਰਾ ਇਸ਼ਾਰਾ ਕਰ ਦਿੰਦਾ। ਤੁਸੀਂ ਤਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਦੇ ਬੁੱਝਦੇ ਹੋ, ਠੀਕ ਹੈ। ਅਤੇ ਫਿਰ ਇਹਦੇ ਨਾਲ ਹੀ ਇੱਕ ਰੰਗ ਸੁਣਨਾ ਬਣਦਾ ਹੈ ਨਾ। ਕਲਾਸਿਕ ਟਾਈਮ ਯੂਸਫ ਪੰਜਾਬੀ ਤੁਹਾਡੇ ਨਾਲ।